ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਸ਼ਨੀਚਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਐਪਲੀਕੇਸ਼ਨਜ਼, ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਵੀ ਤੁਹਾਨੂੰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੂੰ ਸੰਪਰਕ ਕਰੋ 408-272-2500 ਦੇ ਉੱਤੇ। ਅਤੇ ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਸੈਂਟਾ ਐਨੇਲਾ ਅਤੇ ਮੰਡੇਲਾ 'ਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਅੰਮ੍ਰਿਤਸਰ ਹਾਦਸੇ ਵਾਲੀ ਥਾਂ ਦੇ ਉੱਤੇ ਕੈਪਟਨ ਦਾ ਦੌਰਾ, ਦਿਨ ਭਰ ਹੁੰਦੀ ਰਹੀ ਸਿਆਸਤ। ਦੇਖੋ, ਸਿਆਸਤ ਤੇ ਹੋਣੀ ਆ, ਸਾਡੇ ਤੇ ਹੱਲ ਨਹੀਂ ਹੁੰਦੇ, ਬਸ ਸਿਰਫ ਸਿਆਸਤ ਹੀ ਹੁੰਦੀ ਹੈ। ਇਹੀ ਕਾਰਨ ਆ ਕਿ ਇੱਕ ਘਟਨਾ ਵਾਪਰ ਜਾਂਦੀ ਆ, ਲੋਕ ਜਦੋਂ ਭੁੱਲ ਜਾਂਦੇ ਫਿਰ ਦੂਸਰੀ ਘਟਨਾ ਵਾਪਰ ਜਾਂਦੀ ਹੈ। ਉਹਦਾ ਕਾਰਨ ਇਹੋ ਕਿ ਸਿਰਫ ਰਾਜਨੀਤੀ ਹੁੰਦੀ ਹੈ, ਇਹੋ ਜਿਹੇ ਮੁੱਦਿਆਂ ਤੇ ਹੱਲ ਨਹੀਂ ਹੁੰਦੇ। ਇਹੋ ਜਿਹੇ ਮੁੱਦਿਆਂ ਖੈਰ ਆਏ ਆ ਕੈਪਟਨ ਸਾਹਿਬ ਜੋੜਾ ਫੱਟ ਤੇ, ਔਰ ਇਹਨਾਂ ਦਾ ਜਿਹੜਾ ਵਿਜ਼ਿਟ ਰਿਹਾ ਸਿਰਫ 2 ਮਿੰਟ ਦਾ ਰਿਹਾ ਘਟਨਾ ਵਾਲੀ ਥਾਂ। ਮਤਲਬ ਕਿ ਆਏ ਵੀ ਤੇ ਇੱਕ ਖਾਨਾ ਪੂਰਤੀ ਜਿੱਦਾਂ ਕਹਿੰਦੇ ਆ। ਤਾਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਇਸ ਵਿਜ਼ਿਟ ਦਾ, ਤਾਂ ਉੱਥੇ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ। ਕਹਿਣ ਦਾ ਮਤਲਬ ਇਹ ਆ ਕਿ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਥੋੜਾ ਵੀ ਪਾਇਆ ਗਿਆ ਕਿ ਕੈਪਟਨ ਸਾਹਿਬ ਆ ਗਏ, ਖਾਮੋਸ਼ ਰਹੋ। ਖੈਰ ਫਿਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਗੁਰੂ ਨਾਨਕ ਹਸਪਤਾਲ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ 59 ਹੈ। ਵੈਸੇ ਅਨਅਫੀਸ਼ੀਅਲੀ ਤੇ ਕਾਫੀ ਗਿਣਤੀ ਦੱਸੀ ਜਾਂਦੀ ਹੈ, ਪਰ ਅਫੀਸ਼ੀਅਲੀ ਹਾਲੇ 59-60 ਤੇ ਹੀ ਹੈ ਗਿਣਤੀ। ਕਹਿੰਦੇ ਜੀ, ਇਹ ਕਹਿੰਦੇ ਕਿ 9 ਮ੍ਰਿਤਕਾਂ ਦੀ ਸ਼ਨਾਖਤ ਹਾਲੇ ਹੋਣੀ ਬਾਕੀ ਆ ਤੇ 70 ਤੋਂ ਵੱਧ ਲੋਕ ਆ ਜਿਹੜੇ ਉਹ ਇਸ ਹਾਦਸੇ ਦੇ ਵਿੱਚ ਜ਼ਖਮੀ ਆ। ਕੁਛ ਦੀ ਹਾਲਤ ਜਿਹੜੀ ਆ ਉਹ ਨਾਜ਼ੁਕ ਆ। ਨਾਲ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਆ। ਵੈਸੇ ਨੁਕਤਾਚੀਨੀ ਹੋ ਰਹੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੰਨੇ ਘੰਟੇ ਦਾ ਇੰਤਜ਼ਾਰ ਕਿਉਂ ਕੀਤਾ। ਉਹ ਕਹਿੰਦਾ ਕਿ ਦੇਖੋ, ਜੇ ਮੈਂ ਵਾਪਸ ਆ ਜਾਂਦਾ, ਮਤਲਬ ਕਿ ਇਜ਼ਰਾਈਲ ਦੌਰੇ ਤੇ ਚੱਲਿਆ ਸੀਗਾ, ਜੇ ਮੈਂ ਰਾਤ ਹੀ ਵਾਪਸ ਆ ਜਾਂਦਾ ਤੇ ਜਿਹੜੇ ਰਾਹਤ ਕਾਰਜ ਦੇ ਕੰਮ ਚੱਲਦੇ ਪਏ ਸੀ ਉਹ ਪ੍ਰਭਾਵਿਤ ਆ ਜਾਣੇ ਸੀਗੇ, ਯਾਨੀ ਉਹ ਪ੍ਰਭਾਵਿਤ ਹੋ ਜਾਣੇ ਸੀ। ਇਸ ਕਰਕੇ ਮੈਂ ਸੋਚਿਆ ਕਿ ਤੜਕੇ ਚੱਲਾਂਗੇ, ਅਗਲੇ ਦਿਨ ਚੱਲਾਂਗੇ ਜੀ। ਤੇ ਦੂਜੇ ਪਾਸੇ ਨਵਜੋਤ ਸਿੱਧੂ ਤੇ ਚੁੱਕੇ ਸਵਾਲਾਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ, ਬੇਸ਼ੱਕ ਨਵਜੋਤ ਸਿੱਧੂ ਨੇ ਇਹਨੂੰ ਪਰਮਾਤਮਾ ਦਾ ਪ੍ਰਕੋਪ ਕਿਹਾ ਹੋਵੇ, ਪਰ ਉਹ ਕਹਿੰਦੇ ਕਿ ਗਲਤ ਤਰੀਕੇ ਨਾਲ ਨਹੀਂ ਬਿਆਨ ਸਮਝਣਾ ਚਾਹੀਦਾ। ਇਹ ਸਾਰਾ ਕੁਛ ਚੱਲਦਾ ਰਿਹਾ। ਦੂਸਰੇ ਪਾਸੇ ਅਕਾਲੀਆਂ ਨੇ ਅੱਜ ਉੱਥੇ ਦੌਰਾ ਕੀਤਾ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਗਿਆ, ਬਿਕਰਮ ਸਿੰਘ ਮਜੀਠੀਆ ਗਿਆ। ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਇੱਕ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ। ਸੁਖਪਾਲ ਖਹਿਰਾ ਵੀ ਪਹੁੰਚਿਆ, ਹੋਰ ਵੀ ਲੀਡਰ ਪਹੁੰਚ ਰਹੇ ਆ, ਕੇਂਦਰ ਤੋਂ ਵੀ ਆਏ ਸੀਗੇ, ਰੇਲ ਮੰਤਰੀ ਆ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਸੀਗੇ। ਦੌਰੇ ਤੇ ਦੌਰਾ ਹੋ ਰਿਹਾ ਵਾ, ਪਰ ਇੱਕ ਚੀਜ਼ ਜਿਹੜੀ ਆ ਉਹ ਹਾਲੇ ਵੀ ਉੱਥੇ ਦੀ ਉੱਥੇ ਖਲੋਤੀ ਆ ਕਿ ਦੋਸ਼ੀ ਕੌਣ ਹੈ ਅਸਲ। ਹੁਣ ਕਿਉਂਕਿ ਜਿਹੜੀ ਬੀਬੀ ਸਿੱਧੂ ਆ ਉਹਨੇ ਵੀ ਸਫਾਈ ਦਿੱਤੀ ਆ, ਉਹਦੇ ਤੇ ਦੋਸ਼ ਇਹ ਲੱਗੇ ਸੀਗੇ ਕਿ ਜਦੋਂ ਇਹ ਸਾਰਾ ਕੁਛ ਵਾਪਰਿਆ, ਬੀਬੀ ਨਵਜੋਤ ਕੌਰ ਸਿੱਧੂ ਆ ਜਿਹੜੀ ਉਹ ਮੰਚ ਤੇ ਮੌਜੂਦ ਸੀਗੀ, ਤਾਂ ਉਹ ਉਸ ਵੇਲੇ ਜਦੋਂ ਉਹਨੂੰ ਦੱਸਿਆ ਗਿਆ ਕਿ ਐਸਾ ਹਾਦਸਾ ਵਾਪਰ ਗਿਆ ਤੇ ਉਹ ਘਰ ਨੂੰ ਚਲੇਗੀ, ਉਹਨੇ ਅੱਜ ਸਫਾਈ ਦਿੱਤੀ ਆ ਕਿ ਇਸ ਹਾਦਸੇ ਤੋਂ ਪਹਿਲਾਂ ਹੀ ਮੈਂ ਘਰੇ ਜਾ ਚੁੱਕੀ ਸੀ ਜੀ। ਤੇ ਉਹਨੇ ਨਾਲ ਇੱਕ ਵੀਡੀਓ ਵੀ ਦਿਖਾਈ ਆ ਜਿਹਦੇ ਵਿੱਚ ਖੁਦ ਇਲਾਜ ਕਰ ਰਹੀ ਹੈ। ਖੈਰ ਵੀਡੀਓ ਜਿਹੜੀਆਂ ਉਹ ਆਉਂਦੀਆਂ ਰਹੀਆਂ ਅੱਜ ਪੂਰਾ ਦਿਨ। ਇੱਕ ਵੀਡੀਓ ਦੇ ਵਿੱਚ ਜਿਹੜੇ ਆਯੋਜਕ ਸੀਗੇ ਉਹ ਅਪੀਲ ਵੀ ਕਰਦੇ ਪਏ ਆ ਕਿ ਬੇਸ਼ੱਕ ਤੁਹਾਨੂੰ ਰੇਲ ਗੱਡੀ ਦੇ ਟਾਈਮਾਂ ਦਾ ਪਤਾ ਹੈ, ਪਰ ਰੇਲ ਗੱਡੀ ਪੁੱਛ ਕੇ ਨਹੀਂ ਆਉਂਦੀ, ਕਿਰਪਾ ਕਰਕੇ ਥੋੜਾ ਜਿਹਾ ਧਿਆਨ ਰੱਖੋ।
पर दूसरी वीडियो एक शख्स, शायद ਉਹੀ शख्स है, आवाज तो ਉਹੀ लगता, हालांकि मैं पुष्टि नहीं कर सकता, ਤਾਂ ਉਹੀ ਬੰਦਾ ਜਾਂ ਉਹੀ ਆਵਾਜ਼ ਵਾਲਾ ਬੰਦਾ ਕਹਿੰਦਾ कि मैडम जी ਇੱਥੇ ਆ 5000 ਬੰਦਾ ਜਿਹੜਾ ਉਹ ਲਾਈਨਾਂ ਤੇ ਬੈਠਾ, ਭਾਵੇਂ 500 ਗੱਡੀ ਲੰਘ ਜਾਵੇ ਹਿਲਦਾ ਨਹੀਂ। तो एक पासे अपीलां कीतियां जा रही, दूसरे पासे उन्होंने फूक छिटाई जा रही है। वीडियो भी आईयां ने, एक पासे हुण एक दौड़ लग गई है, एक होड़ लग गई है, पर दूसरे पासे अजे कुरलाप उस तरह ही अज भी जारी रहा। होड़ दौड़ काहदी है कि जिहड़े नवजोत सिद्धू बनी है, यानी चाहे नवजोत सिद्धू होवे चाहे नवजोत सिंह सिद्धू होवे, वो दोष करदे पए कि रेल महकमे ने कोताही की आ, किते न किते इन्हां ने अणगहली विखाई है। हुण दूसरे पासे रेल विभाग ने क्लीन चिट दे दित्ती है, वो कहंदे कि किसी प्रकार की जांच पड़ताल की जरूरत ही नहीं, क्योंकि साडे बंदियां दा कोई दोष नहीं, ना गेटमैन दा ना पायलट दा, यानी उन्होंने अपने बंदियां नूं क्लीन चिट दे दित्ती है। वो क्लीन चिट दे के एक तरह का सारी सुट किदे ते सुटदे पे आ, लोकल गवर्नमेंट, स्थानक सरकार ते, और जिहड़ी इत्थों दी सरकार आ वो किदे ते सुटदी पई आ, केंद्री रेल मंत्रालय। तां इह एक होड़ आ, एक दौड़ आ, इहदे विच हुण सुखबीर सिंह बादल, विक्रम सिंह मजीठिया, ये सारे कुदे होए आ, तां सारे जिहड़े आ वो एक दूजे ते सुटदे पए, सुट के इह जिम्मेवार आ, इह जिम्मेवार आ, पर असल जिम्मेवार कौन आ, हाले तक लोकां दे सामने नहीं लिआंदा। पर कुछ हद तक मरन वाले आ जिहड़े वो भी जिम्मेवार है, क्योंकि साफ हो गया कि भाजड़ नहीं सी मची, ये लोग खुद ट्रैक ते खड़े सी। पर ये दशहरा जिहड़ा वो कई सालों तो इत्थे इसी तरह ही बदस्तूर मनाया जा रहा सीगा, तां कोई सूचना क्यों नहीं दी गई। एक हालांकि एक चिट्ठी भी हुण सामने आउंदी पई है, जिहदे विच परमिशन मंगी गई है, तां पुलिस ने परमिशन भी अलाउ की है, ते खुद उहदे विच ये चीज जिहड़ी मैंशन की गई कि 20,000 का कट हो सकता, तो 20,000 का जो कट हो सकता है, तो तुहानूं पता कि तुहाडा ग्राउंड किड्डा हुआ, था तो बिल्कुल थोड़ी जी है। लोग उत्थे जे आ गए सीगे, तुहानूं पता लगदा तुसीं अपीलां कर रहे हो, तुहानूं ये एहसास हो गया कि ये अपने आप ट्रैक नहीं छड्ड रहे, तो तुसीं फौरी तौर ते प्रशासन नूं सूचित क्यों नहीं कीता, रेलवे महकमे नूं सूचित क्यों नहीं कीता कि आके ट्रैक खाली करो। तो किते ना किते कोताहियां होईयां ने, किते ना किते अणगहली वरती आ। हुण देखदे आ कि की कार्रवाई हुंदी आ। सब तो वड्डी अपडेट इस मामले 'ਚ है कि पुलिस ने FIR दर्ज कर जी जी बिल्कुल, बहुत अफसोसजनक जिहड़ी दुर्घटना वापरी आ। ਇਹੀ ਆਪਾਂ ਉਮੀਦ ਕਰ ਸਕਦੇ ਹਾਂ ਮਿੰਟੂ ਜੀ ਵੀ ਇਹਨਾਂ ਚੀਜ਼ਾਂ ਤੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜੀ ਸੇਧ ਹੀ ਲੈ ਲਈ ਜਾਵੇ ਵੀ ਅੱਗੇ ਤੋਂ ਜਿਹੜੀ ਕੁਛ ਅਜਿਹਾ ਘਟਨਾ ਨਾ ਵਾਪਰੇ ਤੇ ਜਿਹੜੀ ਇਹ ਸੌੜੀ ਸਿਆਸਤ ਆ ਇਹਨਾਂ ਮਰੇ ਹੋਏ ਲੋਕਾਂ ਦੇ ਉੱਤੇ ਨਾ ਹੋ ਕੀਤੀ ਜਾਵੇ। ਕੈਪਟਨ ਨੇ ਕਿਹਾ ਕਿ ਅਸੀਂ ਐਡਵਾਈਜ਼ਰੀ ਜਾਰੀ ਕਰਾਂਗੇ ਇਹੋ ਜਿਹੇ ਇਕੱਠਾਂ ਤੇ, ਪਰ ਇੰਨਾ ਵੱਡਾ ਕਹਿਰ ਵਾਪਰਨ ਤੋਂ ਬਾਅਦ ਹੀ ਕਿਉਂ? ਤੁਹਾਨੂੰ ਪਤਾ ਤਿਉਹਾਰਾਂ ਦੀ ਰੁੱਤ ਆ, ਇਕੱਠਾਂ ਤੇ ਤੁਹਾਨੂੰ ਪਹਿਲਾਂ ਹੀ ਗਾਈਡਲਾਈਨ ਕੋਈ ਜਾਰੀ ਕਰ ਦੇਣੀ ਚਾਹੀਦੀ ਸੀ ਕਿ ਆਹ ਸ਼ਰਤਾਂ ਜ਼ਰੂਰੀ ਹੋਣੀਆਂ। ਜੀ ਜੀ, ਅਗਲੀ ਗੱਲ ਕਰਦੇ ਹਾਂ ਮਿੰਟੂ ਜੀ ਵੀ FCI ਨੇ ਝੋਨਾ ਖਰੀਦ ਤੋਂ ਹੱਥ ਖਿੱਚੇ। ਦੇਖੋ FCI ਹੈ ਜਿਹੜੀ, ਉਹ ਤੁਹਾਨੂੰ ਪਤਾ ਹੀ ਉਹਦਾ ਪੂਰਾ ਨਾਮ ਹੈ ਭਾਰਤੀ ਖੁਰਾਕ ਨਿਗਮ, ਇਹ ਕੇਂਦਰ ਦੀ ਏਜੰਸੀ ਆ। ਤਾਂ ਇਸ ਸਮੇਂ ਇੱਕ ਅਨੁਮਾਨ ਆ, ਅੰਦਾਜ਼ਾ ਆ ਕਿ ਆਪਣੇ ਪੰਜਾਬ ਦੇ ਵਿੱਚ 2 ਲੱਖ ਟਨ ਝੋਨਾ ਹੈ ਜਿਹੜਾ ਉਹ ਆਏਗਾ ਮੰਡੀਆਂ ਦੇ ਵਿੱਚ। ਉਹਦੇ ਵਿੱਚੋਂ ਦੱਸਦੇ ਆ ਕਿ ਵੀਰਵਾਰ ਸ਼ਾਮ ਤੱਕ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਆਮਦ ਹੋਈ ਆ, ਫਿਗਰ ਸੀਗਾ ਕਿ 55,000 ਟਨ ਝੋਨੇ ਦੀ ਆਮਦ ਹੋਈ ਹੈ। ਇਹਦੇ ਚੋਂ 47,000 ਟਨ ਜਿਹੜਾ ਝੋਨਾ ਉਹ ਪੰਜਾਬ ਦੀਆਂ ਏਜੰਸੀਆਂ ਨੇ ਖਰੀਦਿਆ, ਯਾਨੀ ਉਹਦੇ ਚ FCI ਹੈ ਜਿਹੜੀ ਉਹ ਇਨਵੋਲਵ ਹੀ ਨਹੀਂ ਹੋ ਰਹੀ ਖਰੀਦੀ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਜਿਹੜੀ ਸੈਂਟਰ ਦੀ ਏਜੰਸੀ ਆ ਉਹ ਮੰਡੀਆਂ ਦੇ ਵਿੱਚ ਬੇਰੁਖੀ ਦਿਖਾ ਰਹੀ ਆ। ਤਾਂ ਇਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਸ਼ੁਭ ਸੰਕੇਤ ਨਹੀਂ ਹੈ। ਹਾਲਾਂਕਿ FCI ਨੇ 5% ਝੁਕਾਉਣਾ ਕਿਹਾ ਸੀਗਾ ਕਿ ਅਸੀਂ ਆਪਣੇ ਪੱਧਰ ਤੇ ਚੁੱਕਾ, ਪਰ ਉਹ ਹਾਲੇ ਤੱਕ ਕੋਈ ਵੀ ਡੱਡਾ ਭੋਰਦੀ ਦਿਖਾਈ ਦਿੱਤੀ ਰਹੀ। ਤਾਂ ਇੱਥੇ ਹੁਣ ਪਨਗ੍ਰੀਨ, ਮਾਰਕਫੈਡ, ਪਨਸਪ, ਵੇਅਰ ਹਾਊਸ, ਪੰਜਾਬ ਐਗਰੋ ਔਰ ਕੁਛ ਪ੍ਰਾਈਵੇਟ ਏਜੰਸੀਆਂ ਨੇ ਉਹੀ ਮਾਲ ਚੁੱਕਦੀਆਂ ਪਈਆਂ। ਤਾਂ FCI ਹੈ ਜਿਹੜੀ, ਜਿਹਨੇ 5% ਇਸ ਕੁੱਲ ਫਸਲ ਦਾ ਖਰੀਦਣਾ ਸੀਗਾ,
ਉਹ ਤਕਰੀਬਨ ਬਸ ਐਵੇਂ ਮਟਰ ਗਸ਼ਤੀ ਜੀ ਕਰਦੀ ਨਜ਼ਰ ਆਉਂਦੀ ਹੈ, ਕਰਦੀ ਕੱਖ ਨਹੀਂ ਆ। ਕੈਪਟਨ ਅਮਰਿੰਦਰ ਸਿੰਘ ਲਈ ਸ਼ਾਇਦ ਇਹ ਮੁਸ਼ਕਲਾਂ ਜਿਹੜੀਆਂ ਉਹ ਵਧਾਈਆਂ ਜਾ ਰਹੀਆਂ, ਜਾਂ ਕਹਿ ਲਈਏ ਕਿ ਕਾਂਗਰਸ ਸਰਕਾਰ ਲਈ ਸ਼ਾਇਦ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਇੱਕ ਖੜੀ ਕੀਤੀ ਜਾ ਰਹੀ ਆ। ਉਹਦਾ ਝੋਨਾ ਹੁਣ ਜਿਹੜਾ ਮੰਡੀਆਂ ਦੇ ਵਿੱਚ ਤੇਜ਼ ਹੋ ਗਿਆ, ਉਹਦੀ ਆਮਦ ਤੇਜ਼ ਹੋ ਗਈ ਆ। ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਬਣਦਾ, ਪਰ ਜੇ FCI ਢਿੱਲ ਮੱਠ ਕਰਦੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਨਰਮੇ ਵਾਂਗੂ ਪੰਗਾ ਪੈ ਜਾਊਗਾ, ਕਿਉਂਕਿ ਨਰਮੇ ਦਾ ਵੀ ਇਹੋ ਪੰਗਾ ਪੈ ਗਿਆ ਕਿ ਜਿਹੜਾ ਕਪਾਹ ਨਿਗਮ ਆ ਉਹਨਾਂ ਨੇ ਐਤਕੀ ਖਰੀਦ ਜਿਹੜੀ ਆ ਉਹ ਬੜੀ ਮੁਸ਼ਕਲ ਸ਼ੁਰੂ ਕੀਤੀ, ਤੇ ਕਈ ਥਾਈਂ ਤੇ ਕਿਸਾਨ ਜਿਹੜੇ ਸੀਗੇ ਉਹ ਸੜਕਾਂ ਤੇ ਵੀ ਆ ਗਏ, ਨਰਮਾ ਪੱਟੀ ਦੇ ਕਿਸਾਨ। ਝੋਨੇ ਵਾਲਾ ਵੀ ਮਸਲਾ ਇਹੋ ਹੀ ਆ, ਵੀਡੀਓ ਵਾਇਰਲ ਹੋਈ ਪਈ ਆ, ਉਹ ਅਧਿਕਾਰੀਆਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਕਿਸਾਨਾਂ ਨੇ ਇੱਕ ਦਾਣਾ ਮੰਡੀ ਦੇ ਵਿੱਚ। ਤੇ ਆਉਣ ਵਾਲੇ ਦਿਨਾਂ 'ਚ ਇਹੀ ਬੇਚੈਨੀ ਕਿਸਾਨਾਂ ਦੀ ਹੈ ਜਿਹੜੀ ਉਹ ਫੁੱਟੇਗੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ, ਜੇਕਰ ਖਰੀਦਦਾਰੀ ਜਿਹੜੀ ਆ ਉਹ ਏਦਾਂ ਹੀ ਢਿੱਲੀ ਮੱਠੀ ਚੱਲਦੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਜਲੰਧਰ ਨਿਗਮ ਵਿੱਚ ਪਾਇਆ ਇੱਕ ਮਤਾ ਬਣਿਆ ਵਿਵਾਦਤ। ਇਹ ਮਤਾ ਕੀ ਸੀਗਾ? ਮਤਾ ਇਹ ਸੀ ਕਿ ਇਹਨਾਂ ਨੇ 2 RTI ਐਕਟਿਵਿਸਟ ਬਲੈਕ ਲਿਸਟ ਕਰਨੇ ਸਨ। ਮਤਲਬ ਕਿ ਜਿਹੜਾ ਕਿ ਅਧਿਕਾਰ ਦਿੱਤਾ ਸੰਸਦ ਨੇ, ਪਾਰਲੀਮੈਂਟ ਨੇ ਜਿਹੜਾ ਅਧਿਕਾਰ ਦਿੱਤਾ RTI ਦਾ, ਇਹ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਵਰਤਨ ਨਹੀਂ ਦੇਣਾ। ਇਹ ਖਾਸ ਤੌਰ 2 ਸ਼ਖਸ ਆ ਜਿਹੜੇ ਉਹ ਸਾਡੇ ਨਿਸ਼ਾਨੇ ਤੇ ਆ। ਇਹਨਾਂ ਨੇ ਚੱਕ ਕੇ ਸਿਮਰਨਜੀਤ ਸਿੰਘ ਇੱਕ RTI ਐਕਟਿਵਿਸਟ ਆ, ਇੱਕ ਸ਼ਾਇਦ ਰਵਿੰਦਰ ਸਿੰਘ ਜੀ ਚੱਡਾ, ਇਹਨਾਂ ਦੋਵਾਂ ਦੇ ਖਿਲਾਫ ਮਤਾ ਲੈ ਜਾਂਦਾ। ਔਰ ਕਮਾਲ ਦੀ ਗੱਲ ਇਹ ਆ ਕਿ ਮਤਾ ਲਿਆਉਣ ਵਾਲੀ ਉਹ ਬੀਬੀ ਆ ਜਿਹਦੀ ਆਪਣੀ ਬਿਲਡਿੰਗ ਇਹਨਾਂ ਦੇ ਪੈਰੋਂ ਸੀਲ ਹੋਈ ਆ ਥੋੜੇ ਦਿਨ। ਉਹਨੇ ਚੱਕ ਕੇ ਮਤਾ ਪੇਸ਼ ਕਰ ਦਿੱਤਾ, ਉਸ ਮਤੇ ਨੂੰ ਕਈਆਂ ਲੋਕਾਂ ਨੇ ਪ੍ਰੋੜਤਾ ਦੇ ਦਿੱਤੀ, ਤਾਂ ਫਿਰ ਇਹ ਮਤਾ ਜਿਹੜਾ ਪਾਸ ਹੋ ਗਿਆ। ਹੁਣ ਅੜੰਗਾ ਇਹ ਪੈ ਗਿਆ ਕਿ ਇਹ ਕਹਿੰਦੇ ਆ ਕਿ ਅਸੀਂ ਜਿਹੜੀ ਸਟੇਟ ਸੂਚਨਾ ਕਮਿਸ਼ਨ ਬੋਡੀ ਆ ਉਹਦੇ ਕੋਲ ਇਹ ਪਹੁੰਚਾ ਦੇਣਾ ਮਤਾ, ਇਹਨਾਂ ਨੂੰ ਕਹਿ ਦੇਣਾ ਕਿ ਦੋਨਾਂ ਨੂੰ ਬਲੈਕ ਲਿਸਟ ਕਰ ਦਿਓ, ਕਿਉਂਕਿ ਇਹ 200 RTI ਪਾਈ ਬੈਠੇ ਆ। ਮਤਲਬ ਇਹ ਸਾਡੇ ਲਈ ਸਿਰਦਰਦੀ ਆ, ਕਹਿਣ ਦਾ ਭਾਵ ਇਹੋ ਆ ਕਿ ਸਾਡੀ ਸਿਰਦਰਦੀ ਦੂਰ ਕਰੋ। ਤਾਂ ਇਹਨਾਂ ਨੇ ਮਤਾ ਤੇ ਪਾ ਦਿੱਤਾ। ਹੁਣ ਇਹਦੇ 'ਚ ਕਾਨੂੰਨੀ ਅੜਚਨ ਆ ਰਹੀ ਆ। ਦੱਸਦੇ ਆ ਕਿ ਕਾਨੂੰਨਨ ਕੋਈ ਐਸਾ ਨਹੀਂ ਕਰ ਸਕਦਾ ਕਿ ਕਿਸੇ ਨੂੰ ਜੋ ਸੰਸਦ ਦੇ ਵਿੱਚੋਂ ਅਧਿਕਾਰ ਮਿਲਿਆ ਉਹਦੇ ਤੋਂ ਮਹਿਰੂਮ ਕਰ ਦਿੱਤਾ ਜਾਵੇ। ਤਾਂ ਇਹ ਇੱਕ ਪੇਚ ਫਸ ਗਿਆ। ਪਰ ਹਵਾਲਾ ਇਹ ਦਿੱਤਾ ਜਾ ਰਿਹਾ ਕਿ ਦੋਵੇਂ RTI ਐਕਟਿਵਿਸਟ ਸੀਗੇ ਜਿਹੜੇ ਇਹ ਡੀਲ ਕਰ ਲੈਂਦੇ ਸੀ, ਦੋਸ਼ ਇਹ ਲਾਏ ਜਾ ਰਹੇ। ਪਰ ਰੌਲਾ ਇਹ ਆ ਕਿ ਜੇ ਉਹ ਕੋਈ ਇਸ ਤਰ੍ਹਾਂ ਦੀ ਡੀਲ ਕਰਦੇ ਸੀਗੇ, ਕਿਸੇ ਨੂੰ ਬਲੈਕਮੇਲ ਕਰਦੇ ਸੀਗੇ, ਤਾਂ ਉਹਨਾਂ ਦੇ ਖਿਲਾਫ ਪੁਲਿਸ ਕਾਰਵਾਈ ਹੈ ਜਿਹੜੀ ਉਹ ਕਿਉਂ ਨਹੀਂ ਹੋਈ? ਜਿਹੜੇ ਬੰਦਿਆਂ ਦੇ ਨਾਲ ਉਹਨਾਂ ਨੇ ਇਦਾਂ ਕੀਤਾ ਉਹਨਾਂ ਨੇ ਸਾਹਮਣੇ ਆ ਕੇ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਸ਼ਾ ਹੈ ਮੇਰੇ ਖਿਆਲ ਦੇ ਨਾਲ ਕਿ ਇੱਕ ਨਿਗਮ ਨੇ ਇਸ ਤਰ੍ਹਾਂ ਦਾ ਮਤਾ ਪਾ ਦਿੱਤਾ। ਤੇ ਜੇ ਇਸ ਤਰ੍ਹਾਂ ਕੰਮ ਚੱਲ ਪਿਆ ਰਾਜ ਕਰਨਵੀਰ ਸਿੰਘ ਜੀ, ਫਿਰ ਤੇ ਮਤੇ ਸਾਰੇ ਸ਼ਹਿਰਾਂ 'ਚ, ਫਿਰ ਤੇ ਕੌਂਸਲਾਂ ਵੀ ਪਾ ਦੇਣਗੀਆਂ, ਫਿਰ ਤੇ ਨਗਰ ਪੰਚਾਇਤਾਂ ਵੀ ਪਾ ਦੇਣਗੀਆਂ ਕਿ ਅਸੀਂ RTI ਕਿਸੇ ਨੂੰ ਦੇਣੀ ਨਹੀਂ। ਕਿਉਂਕਿ ਸ਼ਹਿਰਾਂ ਦੇ ਵਿੱਚ ਕੁਝ RTI ਐਕਟਿਵਿਸਟ ਹੀ ਹੁੰਦੇ ਆ, ਕੁਝ ਚੁਣਿੰਦਾ ਹੀ, ਮੰਨ ਲਓ ਕਿ 10-12 ਹੋਣਗੇ ਜਿਹੜੇ ਕਿ ਸਰਗਰਮ ਹੁੰਦੇ ਆ, ਪੂਰੇ ਗਤੀਸ਼ੀਲ ਹੁੰਦੇ ਆ। ਤਾਂ ਫਿਰ ਜਿਹੜਾ ਅੱਖ ਦੇ ਵਿੱਚ ਰੜਕੂਗਾ ਉਹਦੇ ਖਿਲਾਫ ਮਤਾ ਆ ਜਾਊਗਾ। ਤਾਂ ਮੇਰੇ ਖਿਆਲ ਦੇ ਨਾਲ ਬੜੀ ਕੁਰੀਤ ਤੋਰੀ ਹੈ ਇਹਨਾਂ ਨੇ, ਬੜੀ ਭੈੜੀ ਰੀਤ ਤੋਰੀ ਆ। ਇਹਦਾ ਨੋਟਿਸ ਲੈਣਾ ਚਾਹੀਦਾ ਸੂਚਨਾ ਕਮਿਸ਼ਨ। ਤਾਂ ਸੂਚਨਾ ਕਮਿਸ਼ਨ ਦੇਖਦੇ ਆ ਕਿ ਇਸ ਮਸਲੇ ਤੇ ਕੀ ਫੈਸਲਾ ਲਊਗਾ ਜੇ ਇਹ ਮਤਾ ਉੱਤੇ ਜਾਂਦਾ। ਪਰ ਨਿਗਮ ਹਾਲੇ ਬੋਝ ਕੇ ਪੈਰ ਧਰਦਾ ਪਿਆ। ਇਹਨਾਂ ਨੇ ਲੀਗਲ ਐਡਵਾਈਸ ਲੈਣੀ ਸ਼ੁਰੂ ਕਰ ਦਿੱਤੀ ਹੈ, ਸਲਾਹ ਲੈਣੀ ਸ਼ੁਰੂ ਕਰ ਦਿੱਤੀ ਆ ਕਿ ਜੇ ਅਸੀਂ ਅੱਗੇ ਵਧਦੇ ਆ ਤੇ ਕੀ ਚੰਡੀਗੜ੍ਹ ਦੇ ਵਿੱਚ ਸਾਡੀ ਕਿਰਕਿਰੀ ਤੇ ਨਹੀਂ ਹੋਊਗੀ? ਮਤੇ ਅਸੀਂ ਉੱਥੇ ਲੈ ਕੇ ਜਾਈਏ ਮਤਾ, ਤੇ ਉਹ ਕਹਿਣ ਕਿ ਆ ਕੀ ਕਰੀ ਬੈਠੇ ਹੋ ਤੁਸੀਂ, ਆਓ ਜਰਾ, ਕਿਉਂਕਿ ਤੁਸੀਂ ਸਿੱਧੇ ਤੌਰ ਤੇ ਕਾਨੂੰਨ ਤੋੜਿਆ। ਸੋ ਇਸ ਕਰਕੇ ਦੁਬਿਧਾ ਦੇ ਵਿੱਚ ਆ ਕਿ ਹੁਣ ਕਰੀਏ ਤੇ ਕਰੀਏ ਕੀ। ਪਰ ਜਿਹੜਾ ਮਤਾ ਇਹ ਆਪਣੇ ਆਪ ਦੇ ਵਿੱਚ ਸ਼ਰਮਨਾਕ ਆ ਕਿ ਜੋ ਸੰਸਦ ਨੇ ਅਧਿਕਾਰ ਦਿੱਤੇ ਆ ਤਾਂ ਉਹਨਾਂ ਅਧਿਕਾਰਾਂ ਨੂੰ ਇਹ ਲੋਕ ਕਿਵੇਂ ਹੋ ਸਕਦੇ? ਹਾਂ, ਜੇ ਕੋਈ ਗਲਤੀ ਕਰਦਾ, ਜੇ ਕੋਈ ਗਲਤ ਕੰਮ ਕਰਦਾ ਤੇ ਸਬੂਤਾਂ ਦੇ ਸਹਿਤ ਉਹਦੇ ਤੇ ਪਰਚਾ ਦਰਜ ਕਰਵਾਇਆ ਜਾਂਦਾ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਗਊਸ਼ਾਲਾਵਾਂ ਨੂੰ ਮਿਲੀ ਹਾਈ ਕੋਰਟ ਤੋਂ ਰਾਹਤ। ਦੇਖੋ, ਗਊਸ਼ਾਲਾਵਾਂ ਜਿਹੜੀਆਂ ਸੀਗੀਆਂ ਉਹ ਚਲੇ ਗਈਆਂ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਆਖਿਆ ਕਿ ਜਿਹੜਾ ਬੀਬਾ ਬਾਬਾ ਬਾਦਲ ਸੀਗਾ ਉਹ ਤੇ ਸਾਨੂੰ ਦਿੰਦਾ ਸੀ ਬਿਜਲੀ ਫਰੀ, ਸਾਡੇ ਲਾਟੂ ਜਗਮਗ ਕਰਦੇ ਸੀ ਮੁਫਤੋਂ ਮੁਫਤੀ,
ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ, ਕੋਈ ਰੋਕ ਨਹੀਂ ਸੀ, ਕੋਈ ਟੋਕ ਨਹੀਂ ਸੀ ਜੀ। ਸੇਵਾ ਕਮਿਸ਼ਨ ਅੱਡ, ਗਊ ਸੇਵਾ ਕਮਿਸ਼ਨ ਅੱਡ ਬਣ ਗਿਆ। ਚੇਅਰਮੈਨ ਜੀ ਜਿਹੜੇ ਆ ਉਹ ਅੱਡ ਲਾਲ ਬੱਤੀ ਵਾਲੀ ਗੱਡੀ ਲਈ ਫਿਰਦੇ ਸੀ। ਮੌਜਾਂ ਹੀ ਮੌਜਾਂ ਸੀਗੀਆਂ। ਤੇ ਫਿਰ ਜਿੱਧਰ ਗਿਆ ਬਾੜੀਆਂ ਤੇ ਉੱਧਰ ਗਿਆ ਬਾਜ਼ਾਰ। ਜਦੋਂ ਸਰਕਾਰ ਪਲਟ ਗਈ ਤੇ ਸਾਰੀ ਐਸ਼ ਬਹਾਰ ਸੀਗੀ ਜਿਹੜੀ ਉਹ ਲੁੱਟੀ ਗਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਇਹਨਾਂ ਨੇ ਉਹ ਜਿਹੜੀ ਮੁਫਤ ਬਿਜਲੀ ਸੀਗੀ ਉਹ ਬੰਦ ਕਰ। ਤਾਂ ਇਹ ਕੁੱਲ ਮਿਲਾ ਕੇ 8 ਗਊਸ਼ਾਲਾਵਾਂ ਸੀਗੀਆਂ ਜਿਹੜੀਆਂ ਪਟੀਸ਼ਨ ਪਾ ਕੇ ਹਾਈ ਕੋਰਟ ਦੇ ਕੋਲ ਗੁਹਾਰ ਲਾ ਕੇ ਬਹਿ ਗਈਆਂ ਤੇ ਸਾਡੀਆਂ ਜਿਹੜੀਆਂ ਇਹਨਾਂ ਨੇ ਬਿਜਲੀ ਵਾਲੀਆਂ ਕੁੰਡੀਆਂ ਕੱਟੀਆਂ ਨੇ ਉਹ ਦੁਬਾਰਾ ਚਾਲੂ ਕਰਵਾਈਆਂ। ਤਾਂ ਹਾਈ ਕੋਰਟ ਨੇ ਕੀ ਕੀਤਾ ਆ ਕਿ ਇਹ ਜਿਹੜਾ ਫੈਸਲਾ ਨਵੀਂ ਸਰਕਾਰ ਦਾ, ਹੁਣ ਨਵੀਂ ਤੇ ਵੈਸੇ ਕਾਹਦੀ ਆ, ਹੁਣ ਤੇ ਇਹ ਵੀ ਪੁਰਾਣੀ ਹੋ ਚੁੱਕੀ ਆ, ਯਾਨੀ ਇਸ ਸਰਕਾਰ ਦਾ ਜਿਹੜਾ ਫੈਸਲਾ ਸੀ ਇਹ ਸਟੇ ਕਰ ਦਿੱਤਾ। ਤਾਂ ਇਹ ਫੈਸਲਾ ਜੇ ਸਟੇ ਹੋ ਗਿਆ ਤਾਂ ਮਤਲਬ ਹੈ ਕਿ ਜਿਹੜੀ ਪਿਛਲੀ ਸਹੂਲੀਅਤ ਮਿਲਦੀ ਪਈ ਸੀ ਉਹ ਸਹੂਲੀਅਤ ਜਿਹੜੀ ਆ ਉਹ ਹੁਣ ਨਿਰੰਤਰ ਅੱਗੇ ਮਿਲਦੀ ਰਹੇਗੀ। ਤਾਂ ਇਹਦਾ ਮਤਲਬ ਕਿ ਇਹਨਾਂ ਨੂੰ ਰਾਹਤ ਮਿਲ ਗਈ ਹੈ। ਪਰ ਇਹਨਾਂ ਨੇ ਜੋ ਉੱਥੇ ਹਵਾਲਾ ਦਿੱਤਾ, ਮੇਰੇ ਖਿਆਲ ਦੇ ਨਾਲ ਉਹ ਸਾਡੇ ਆਮ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ। ਇਹਨਾਂ ਨੇ ਹਵਾਲਾ ਕੀ ਦਿੱਤਾ ਸੀਗਾ ਕਿ ਪੰਜਾਬ ਸਰਕਾਰ ਗਊ ਸੈਸ ਦੇ ਰੂਪ ਦੇ ਵਿੱਚ ਕਰੋੜਾਂ ਰੁਪਈਆ ਇਕੱਠਾ ਕਰਦੀ ਹੈ ਰੋਜ਼ਾਨਾ, ਯਾਨੀ ਕਰੋੜਾਂ ਰੁਪਈਆ ਇਕੱਠਾ ਹੁੰਦਾ ਇਹਨਾਂ ਦਾ। ਤਾਂ ਉਹ ਜਿਹੜਾ ਕਰੋੜਾਂ ਰੁਪਈਆ ਇਕੱਠਾ ਹੁੰਦਾ, ਮੈਂ ਰੋਜ਼ਾਨਾ ਦਾ ਕਹਿਤਾ, ਸਾਲਾਨਾ ਕਹਿ ਸਕਦੇ ਆਪਾਂ, ਤਾਂ ਕਰੋੜਾਂ ਰੁਪਈਆ ਜਿਹੜਾ ਇਕੱਠਾ ਕਰਦੇ ਆ, ਤਾਂ ਉਹਦੇ ਵਿੱਚੋਂ ਇਹ ਜੇ ਸਾਨੂੰ ਸਹੂਲੀਅਤ ਹੀ ਨਹੀਂ ਦੇਣਗੇ ਤਾਂ ਫਿਰ ਉਹ ਗਊ ਸੈਸ ਦਾ ਕੀ ਮੰਤਵ ਰਹਿ ਜਾਂਦਾ। ਔਰ ਦੂਜੀ ਚੀਜ਼ ਇਹ ਆ ਕਿ ਇਹ ਨਾ ਤੇ ਜਿਹੜੇ ਅਵਾਰਾ ਪਸ਼ੂ ਆ ਉਸ ਸਮੱਸਿਆ ਨੂੰ ਹੱਲ ਕਰਦੇ ਪਏ ਤੇ ਨਾ ਜਿਹੜੀਆਂ ਗਊਸ਼ਾਲਾਵਾਂ ਇਹਨਾਂ ਨੂੰ ਸੰਭਾਲਦੀਆਂ ਉਹਨਾਂ ਨੂੰ ਕੋਈ ਸਹੂਲੀਅਤ ਦੇ ਰਹੇ, ਤੇ ਫਿਰ ਗਊ ਸੈਸੇ ਮੁਫਤੋ ਮੁਫਤੀ ਕਿਉਂ ਛਕ ਰਹੇ ਆ। ਤਾਂ ਮੇਰੇ ਗੱਲ ਦੇ ਨਾਲ ਜਿਹੜੇ ਸਾਡੇ ਸਧਾਰਨ ਬੰਦੇ ਆ, ਸਧਾਰਨ ਲੋਕ ਆ, ਉਹ ਵੀ ਇਸ ਚੀਜ਼ ਤੋਂ ਇੱਕ ਸਬਕ ਲੈ ਸਕਦੇ ਆ ਕਿ ਕੱਲ ਨੂੰ ਮੰਨ ਲਓ ਖੁਦਾ ਨਾ ਖਾਸਤਾ ਕਿਸੇ ਦਾ ਕੋਈ ਵੀ ਆਪਣਾ ਪਿਆਰਾ ਜਿਹੜਾ ਉਹ ਅਵਾਰਾ ਪਸ਼ੂ ਨਾਲ ਟਕਰਾ ਜਾਂਦਾ, ਚਾਹੇ ਜ਼ਖਮੀ ਹੋ ਜਾਂਦਾ, ਚਾਹੇ ਫੌਤ ਹੋ ਜਾਂਦਾ, ਤਾਂ ਉਸ ਸੂਰਤ ਦੇ ਵਿੱਚ ਕੋਰਟ 'ਚ ਜਾਇਆ ਜਾ ਸਕਦਾ ਕਿ ਇਹ ਗਊ ਸੈਸ ਲੈਂਦੇ ਆ। ਕਿਉਂਕਿ ਜੇ ਗਊਸ਼ਾਲਾਵਾਂ ਕਹਿ ਸਕਦੀਆਂ ਕਿ ਗਊ ਸੈਸ ਲੈਂਦੇ ਆ ਤੇ ਸਾਨੂੰ ਸਹੂਲੀਅਤ ਮਿਲਣੀ ਚਾਹੀਦੀ ਆ, ਇੱਕ ਜਨ ਸਧਾਰਨ ਵੀ ਜਾ ਕੇ ਕਹਿ ਸਕਦਾ ਕਿ ਭਾਈ ਸਾਡਾ ਬੰਦਾ ਮਰਿਆ ਜਾਂ ਫੱਟੜ ਹੋਇਆ, ਸਾਨੂੰ ਮੁਆਵਜ਼ਾ ਦਿੱਤਾ ਜਾਵੇ ਗਊ ਸੈਸ ਤੋਂ, ਕਿਉਂਕਿ ਇਹ ਰੁਪਈਆ ਇਕੱਠਾ ਕਰਦੇ ਆ ਗਊ ਸੈਸ ਦੇ ਨਾਮ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਨਸ਼ਾ ਛਡਾਊ ਕੇਂਦਰਾਂ ਦਾ ਜਿਹੜਾ ਦਵਾਈ ਵੀ ਬਣੀ ਆ ਉਹ ਮੁਸੀਬਤ। ਦੇਖੋ ਸਾਡੇ ਇੱਥੇ ਨਾ ਮੇਰੇ ਖਿਆਲ ਦੇ ਨਾਲ 147 ਓਟ ਕੇਂਦਰ ਆ ਜਿੱਥੇ ਇੱਕ ਦਵਾਈ ਦਿੱਤੀ ਜਾਂਦੀ ਆ। ਉਹ ਦਵਾਈ ਰੱਖੀ ਜਾਂਦੀ ਆ ਜਿਬ ਥੱਲੇ, ਉਹਨੂੰ ਕਹਿ ਦਿੰਦੇ ਆ ਬੁਪਰੀਨੋਰਫਿਨ ਦੀ ਗੋਲੀ। ਵੈਸੇ ਤੇ ਨੋਰਫਿਨ ਪਹਿਲਾਂ ਟੀਕੇ ਆ ਜਿਹੜੇ ਉਹ ਬੜੀ ਬਰਬਾਦੀ ਕਰਕੇ ਗਏ ਸੀਗੇ ਪੂਰੇ ਪੰਜਾਬ ਦੇ ਵਿੱਚ। ਬਹੁਤ ਸਾਰੇ ਲੋਕ ਅੱਜ ਵੀ ਤੁਹਾਨੂੰ ਮਿਲ ਜਾਣਗੇ ਜਿਹੜੇ ਟੀਕਿਆਂ ਦੇ ਫੱਟੇ ਮੁੜ ਕੇ ਰਾਸ ਨਹੀਂ ਆਏ। ਤਾਂ ਇਹ ਗੋਲੀ ਆ, ਇਹ ਓਟ ਕੇਂਦਰ ਬਣਾਇਆ ਗਿਆ। ਇਹਦੇ ਵਿੱਚ ਕੀ ਹੁੰਦਾ ਕਿ ਨਸ਼ੇੜੀ ਰਜਿਸਟਰਡ ਹੋ ਸਕਦਾ ਔਰ ਉਸ ਤੋਂ ਬਾਅਦ ਜੋ ਵੀ ਡੋਜ਼ ਬਣਦੀ ਆ, ਡੋਜ਼ ਦੇ ਮੁਤਾਬਕ ਉਹਨੂੰ ਰੋਜ਼ਾਨਾ ਉਹ ਡੋਜ਼ ਦੇ ਦਿੱਤੀ ਜਾਂਦੀ, ਗੋਲੀ ਜਾਂ ਦਵਾਈ ਦੇ ਦਿੱਤੀ ਜਾਂਦੀ। ਤਾਂ ਦੱਸਦੇ ਇਹ ਆ ਕਿ ਇਹ ਜਿਹੜੇ 147 ਓਟ ਕੇਂਦਰ ਚੱਲਦੇ ਪਏ ਸੀਗੇ, ਤਾਂ ਇਹਨਾਂ ਦੇ ਵਿੱਚੋਂ ਕੁਝ ਸੈਂਟਰਾਂ ਦੇ ਨਮੂਨੇ ਲੈ ਕੇ ਜਿਹੜੀ ਇਹ ਦਵਾਈ ਦਿੱਤੀ ਜਾ ਰਹੀ ਸੀ। ਤਾਂ ਹੈਰਾਨਗੀ ਦੀ ਗੱਲ ਇਹ ਹੈ ਕਿ ਬੁਪਰੀਨੋਰਫਿਨ ਦਾ ਜਿਹੜਾ ਤੱਤ ਆ ਉਹ 25% ਆਇਆ ਵੱਧ। ਮਤਲਬ ਕਿ ਇਹਦਾ ਇੱਕ ਪੈਮਾਨਾ ਹੁੰਦਾ ਜਿੱਦਾਂ MG ਕਹਿ ਦਿੰਦੇ ਆ ਕਿ 10 MG ਜਾਂ 10% ਤੋਂ ਵੱਧ ਹੈ ਜਿਹੜੀ ਉਹ ਇਹਦੇ ਵਿੱਚ ਨਹੀਂ ਸ਼ਾਮਲ ਕੀਤੀ ਜਾ ਸਕਦੀ, ਜਿਹਨੂੰ ਆਪਾਂ ਕਹਾਂਗੇ ਸਾਲਟ ਸਮੱਗਰੀ ਹੈ ਜਿਹੜੀ ਉਹ 10% ਤੋਂ ਵੱਧ ਨਹੀਂ ਉਹਦੇ ਵਿੱਚ ਪਾਈ ਜਾ ਸਕਦੀ। ਤਾਂ ਹੋ ਕੀ ਰਿਹਾ ਹੈ ਕਿ ਜਿਹੜੇ ਨਮੂਨੇ ਲਏ ਆ ਉਹ 25% ਤੋਂ ਵੱਧ ਦੱਸਦੇ ਪਏ ਕਿ ਬੁਪਰੀਨੋਰਫਿਨ ਜਿਹੜਾ ਸਾਲਟ ਹੈ ਪਾਇਆ ਗਿਆ, ਜਿਹੜਾ ਕਿ ਸਿੱਧੇ ਤੌਰ ਤੇ ਇੱਕ ਨਸ਼ੇੜੀ ਨੂੰ ਇੱਕ ਨਸ਼ੇ ਤੋਂ ਹਟਾ ਕੇ ਦੂਸਰੇ ਨਸ਼ੇ ਤੇ ਲਾਉਣ ਵਾਲੀ ਗੱਲ ਹੈ। ਕਿਉਂਕਿ ਇਹ ਬੁਪਰੀਨੋਰਫਿਨ ਗੋਲੀ ਇਸ ਤਰ੍ਹਾਂ ਦੀ ਆ ਕਿ ਛੇਤੀ ਫਿਰ ਮੁੜ ਕੇ ਛੱਡੀ ਨਹੀਂ ਜਾ ਸਕਦੀ। ਤੋ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਕਿ ਕਦੋਂ ਇਹ ਸਾਲਟ ਹੈ ਜਿਹੜਾ ਵਧਾ ਕੇ ਦਿੱਤਾ ਜਾ ਰਿਹਾ, ਜਦਕਿ ਇਹ ਪੈਮਾਨਾ ਹੈ ਕਿ 10% ਤੋਂ ਵੱਧ ਸਾਲਟ ਜਿਹੜਾ ਹੈ ਉਹ ਨਹੀਂ ਹੋ ਸਕਦਾ। ਤੇ ਇਹ 4 ਕੰਪਨੀਆਂ ਦੱਸਦੇ ਕਿ ਸਿਰਫ ਤੇ ਸਿਰਫ 4 ਕੰਪਨੀਆਂ ਜਿਨ੍ਹਾਂ ਤੋਂ ਇਹ ਲੱਖਾਂ ਗੋਲੀਆਂ ਜਿਹੜੀਆਂ ਉਹ ਲਈਆਂ ਜਾਂਦੀਆਂ ਸਰਕਾਰ ਵੱਲੋਂ। ਤਾਂ ਇਹ 4 ਕੰਪਨੀਆਂ ਕੀ ਖੇਡ ਖੇਡ ਰਹੀਆਂ ਸੀ? ਸ਼ਾਇਦ ਇਹੋ ਹੀ ਖੇਡ ਖੇਡ ਰਹੀਆਂ ਹੋਣਗੀਆਂ ਕਿ ਗੋਲੀਆਂ ਜਿਹੜੀਆਂ ਚਿੰਬੜੀਆਂ ਰਹਿਣ ਤੇ ਸਾਡਾ ਜਿਹੜਾ ਸਰਕਲ ਹੈ ਚੱਲਦਾ ਰਹੇ, ਅਸੀਂ ਕਮਾਈ ਕਰਦੇ ਰਹੀਏ। ਜੋ ਮਰਜ਼ੀ ਆ, ਇਹ ਹੁਣ ਸਰਕਾਰ ਨੂੰ ਦੇਖਣਾ, ਹੱਲ ਤਲਾਸ਼ਣਾ ਹੈ ਕਿ ਕੀ ਹੱਲ ਕੀਤਾ ਜਾਵੇ, ਕਿਉਂਕਿ ਇਸ ਤਰ੍ਹਾਂ ਤੇ
ਦੇਖੋ ਇੱਕ ਜ਼ਹਿਰ ਤੋਂ ਹਟਾ ਕੇ ਦੂਸਰੇ ਜ਼ਹਿਰ ਤੇ ਜੇ ਬੰਦਾ ਲਾ ਦੇਣਾ ਤੇ ਫਿਰ ਫਾਇਦਾ ਕੀ ਹੋਇਆ? ਉਹਦੇ 'ਚ ਆਪਣੀ ਕੀ ਬਹਾਦਰੀ ਹੋਈ, ਆਪਣੀ ਕੀ ਪ੍ਰਾਪਤੀ ਹੋਈ? ਮੰਨ ਲਓ ਇੱਕ ਸਪਰੇ ਤੋਂ ਹਟਾ ਕੇ ਦੂਸਰੀ ਸਪਰੇ ਤੇ ਲਾ ਦੇਣਾ ਕਿ ਆ ਚੱਕ, ਉਹ ਸ਼ੀਸ਼ੀ ਬਦਲਦਾ, ਫਿਰ ਫਾਇਦਾ ਕੀ ਆ? ਜ਼ਹਿਰ ਤੇ ਵਿੱਚ ਉਹੀ ਆ ਨਾ। ਜ਼ਰੂਰਤ ਇਸ ਗੱਲ ਦੀ ਆ ਕਿ ਬਦਲ ਜਿਹੜਾ ਦੇਣਾ ਉਹ ਇਹੋ ਜਿਹਾ ਬਦਲ ਦਿੱਤਾ ਜਾਵੇ ਕਿ ਨੁਕਸਾਨ ਨਾ ਪਹੁੰਚਾਵੇ ਨਸ਼ੇੜੀ ਨੂੰ, ਉਹ ਸਰੀਰਕ ਤੌਰ ਤੇ ਵੀ ਇੰਨਾ ਨੁਕਸਾਨ ਨਾ ਪਹੁੰਚਾਵੇ, ਮਾਨਸਿਕ ਤੌਰ ਤੇ ਵੀ ਔਰ ਆਰਥਿਕ ਤੌਰ ਤੇ ਵੀ ਨੁਕਸਾਨ ਨਾ ਪਹੁੰਚਾਵੇ। ਤਾਂ ਬਦਲ ਜਿਹੜਾ ਚੁਣਨਾ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਕਿ ਉਹ ਇਹਨਾਂ ਨੂੰ ਡੀਟੌਕਸੀਫਾਈਡ ਕਰੇ ਹੌਲੀ ਹੌਲੀ। ਮਤਲਬ ਨਾਲੇ ਤੇ ਇੱਕ ਪਾਸੇ ਡੋਜ਼ ਜਿਹੜੀ ਆ ਉਹ ਨਸ਼ੇ ਦੀ ਤੋੜ ਦੀ ਪੂਰਤੀ ਕਰੀ ਜਾਵੇ, ਜੋ ਵੀ ਉਹਦੀ ਨਸ਼ੇ ਦੀ ਜਿਹੜੀ ਤੋੜ ਹੈ ਉਹਨੂੰ ਇੱਕ ਤਰ੍ਹਾਂ ਨਾਲ ਪੂਰਾ ਕਰੀ ਜਾਵੇ, ਔਰ ਦੂਸਰੇ ਪਾਸੇ ਨਾਲ ਨਾਲ ਉਹਦਾ ਇਲਾਜ ਵੀ ਕਰੀ ਜਾਵੇ। ਸੋ ਇਸ ਤਰ੍ਹਾਂ ਦਾ ਬਦਲ ਦੇਣ ਦੀ ਜ਼ਰੂਰਤ ਆ। ਇਹ ਤੇ ਪੱਕੇ ਕਰਦੇ ਪਏ ਕਿ ਸਾਡੇ ਗਾਹਕ ਬਣੇ ਰਹਿਣ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਜੁੜੇ ਸਾਡੇ ਨਾਲ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।